ਸੰਨ 47 ਦੇ ਵਿੱਚ ਪੰਜਾਬ ਨੂੰ ਲੱਗੇ ਜ਼ਖਮਾਂ ਦੀ ਅੱਜ ਵੀ ਜਿਹੜੀ ਹੈ ਉਹ ਖੁਸ਼ਬੂ ਜਗ੍ਹਾ ਜਗ੍ਹਾ 'ਤੇ ਉਹ ਬਿਖਰਦੀ ਅਤੇ ਆਉਂਦੀ ਨਜ਼ਰ ਆਉਂਦੀ ਹੈ। ਅੱਜ ਵੀ ਵਿਛੜੇ ਹੋਏ ਲੋਕ ਜਿਸਲੇ ਆਪਣੇ ਭੈਣਾਂ ਭਾਈਆਂ ਨੂੰ ਅਤੇ ਵਿਛੜਿਆਂ ਨੂੰ ਮਿਲਦੇ ਨੇ ਅਤੇ 2047 ਦੁਬਾਰਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਉਹਨਾਂ ਨੂੰ ਹੀ ਪਤਾ ਹੈ ਕਿ ਕਿਸ ਤਰ੍ਹਾਂ ਦੁੱਖ ਤਕਲੀਫਾਂ ਅਤੇ ਆਪਣੇ ਪਿਆਰਿਆਂ ਤੋਂ ਵਿਛੜ ਕੇ ਕਿਸ ਤਰ੍ਹਾਂ ਜ਼ਿੰਦਗੀ ਦੀ ਇੱਕ ਤਪ ਵਿੱਚ ਗੁਜ਼ਾਰੀ ਜਾਂਦੀ ਹੈ। ਇਹ ਉਹ ਹੀ ਸਮਝ ਸਕਦੇ ਨੇ। ਅਸੀਂ ਤਾਂ ਸਿਰਫ ਉਸ ਦੇ ਬਾਰੇ ਗੱਲ ਹੀ ਕਰ ਸਕਦੇ ਹਾਂ। ਬੰਦਾ ਖੁਦ ਹੀ ਆਪਣੇ ਆਪ ਨੂੰ ਕਦੇ 47 ਦੀ ਪਾਰਟੀਸ਼ਨ ਦੇ ਵਕਤ ਲੈ ਜਾਵੇ ਅਤੇ ਬੰਦੇ ਨੂੰ ਸਮਝ ਆ ਜਾਂਦੀ ਕਿ ਆਪਣੇ ਜਿਸ ਵਕਤ ਭੈਣਾਂ ਭਾਈਆਂ ਅਤੇ ਰਿਸ਼ਤੇਦਾਰਾਂ ਕੋਲ ਵਿਛੜਦਾ ਸੀ ਅਤੇ ਦੁਬਾਰਾ 74-75 ਸਾਲਾਂ ਬਾਅਦ ਜੇ ਕਿਧਰੇ ਮੁਲਾਕਾਤ ਹੋ ਜਾਂਦੀ ਅਤੇ ਉਹ ਇਸ ਤਰ੍ਹਾਂ ਹੀ ਕਰਕੇ ਮੁਲਾਕਾਤ ਦਾ ਸਬਬ ਸੋਸ਼ਲ ਮੀਡੀਆ ਹੀ ਬਣ ਜਾਂਦਾ ਸੀ। ਵੰਡਿਆ ਪੰਜਾਬ ਗਿਆ, ਪੰਜਾਬ ਦੀਆਂ ਲੋਕ ਵੰਡੇ ਗਏ ਅਤੇ ਪੰਜਾਬੀ ਤਕਸੀਮ ਹੋ ਗਏ। ਅੱਜ ਵੀ ਪੰਜਾਬ ਦੇ ਜਿਸਰੇ ਕੋਈ ਵੀ ਵਿਛੜੇ ਸੰਗੀ ਸਾਥੀ ਆਪਸ ਦੁਬਾਰਾ ਮਿਲਦੇ ਨੇ ਅਤੇ ਗੋਇਆ ਉਹਨਾਂ ਦੀਆਂ ਅੱਖਾਂ 'ਚ ਇੱਕ ਝੜੀ ਜਿਹੀ ਲੱਗ ਜਾਂਦੀ ਹੈ ਅਤੇ ਉਹ ਆਪਣੇ ਪਿਆਰਿਆਂ ਨੂੰ ਜਿਹੜੇ ਅੱਜ ਤੱਕ ਮਿਲ ਨਹੀਂ ਸਕੇ ਅਤੇ ਉਹ ਅੱਜ ਵੀ ਆਪਣੇ ਪਿਆਰਿਆਂ ਨੂੰ ਯਾਦ ਕਰਕੇ ਅੱਖਾਂ 'ਚੋਂ ਹੰਝੂ ਵਗਾਉਂਦੇ ਰਹਿੰਦੇ ਨੇ। ਅੱਜ ਵੀ ਉਹਨਾਂ ਦੀਆਂ ਅੱਖਾਂ ਲਾਲ ਅਤੇ ਸੁਰਖ ਰਹਿੰਦੀਆਂ ਨੇ। ਅੱਜ ਵੀ ਉਹਨਾਂ ਦੇ ਵਿਛੜੇ ਹੋਏ ਜਿਤਨੇ ਵੀ ਭੈਣਾਂ ਭਰਾ ਨੇ ਕੋਈ ਕਿਸੇ ਦੇ ਇੰਤਜ਼ਾਰ 'ਚ ਅੱਜ ਵੀ ਸੁੱਕ ਕੇ ਤੀਲਾ ਹੋ ਗਿਆ ਅਤੇ ਕੋਈ ਅੱਜ ਵੀ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਦੀ ਖਾਤਰ ਬੜੇ ਜੋਕ ਅਤੇ ਯਤਨ ਕਰ ਰਿਹਾ ਹੈ। ਅੱਜ ਕੱਲ੍ਹ ਉਹ ਕਿਸੇ ਵਸੀਲੇ ਜ਼ਰੀਏ ਕਿਸੇ ਭੈਣਾਂ ਭਰਾ ਨੂੰ ਆਪਣੇ ਭਰਾਵਾਂ ਨੂੰ ਮਿਲਣ ਦੀ ਖਾਤਰ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਚੱਲ ਰਿਹਾ ਉਹਦਾ ਸਹਾਰਾ ਲੈ ਰਿਹਾ ਅਤੇ ਕਾਫੀ ਸਾਰੀਆਂ ਫੈਮਲੀਆਂ ਨੂੰ ਇਸ ਸੋਸ਼ਲ ਮੀਡੀਆ ਨੇ ਮਿਲਾ ਵੀ ਦਿੱਤਾ। ਜ਼ਖਮ ਪੰਜਾਬ ਦੇ ਇਤਨੇ ਕੁ ਗਹਿਰੇ ਹੋਏ ਨੇ ਕਿ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਕੇ ਰੋਂਦੇ ਨੇ ਅਤੇ ਉਹ ਉਹਨਾਂ ਆਪਣੇ ਪਿਆਰਿਆਂ ਦੀ ਯਾਦ ਵਿੱਚ ਹਰ ਵਕਤ ਹੀ ਉਦਾਸ ਰਹਿੰਦੇ ਨੇ। ਜਿਹੜੇ ਲੋਕ ਇੱਕ ਦੂਸਰੇ ਆਪਣੇ ਸੰਗੀਆਂ ਨੂੰ ਇੱਕ ਦੂਸਰੇ ਭੈਣਾਂ ਭਰਾਵਾਂ ਨੂੰ ਮਿਲਾਉਣ ਦਾ ਕਿਰਦਾਰ ਅਦਾ ਕਰ ਰਹੇ ਨੇ ਉਹ ਲੋਕ ਕਾਬਲੇ ਤਹਿਸੀਨ ਅਤੇ ਕਾਬਲੇ ਦਾਦ ਵੀ ਨੇ। ਅਸੀਂ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਾਂ ਜਿਨ੍ਹਾਂ ਕਈਆਂ ਵਿਛੜੀਆਂ ਫੈਮਲੀਆਂ ਨੂੰ ਅਤੇ ਕਈਆਂ ਵਿਛੜੇ ਆਪਣਾ ਭੈਣਾਂ ਭਰਾਵਾਂ ਨੂੰ ਮਿਲਾਇਆ। ਇਹ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਖੁਦਾ ਹਾਫਿਜ਼।